ਮੈਂ ਸਰ ਸ਼ਾਦੀ ਕਰਕੇ ਗਿਆ ਸਾਂ। ਮੇਰੀ ਜਾਪਾਨੀ ਵਾਈਫ ਏ, ਇੰਟਰਨੈਟ ਤੇ ਦੋਸਤੀ ਹੋਈ ਸੀ ਤੇ ਫਿਰ ਮੈਂ ਜਾਪਾਨ ਆ ਗਿਆ। ਮੁਕਤਸਰ ਇਹੀ ਕਹਾਣੀ ਏ। ਦੇਖੋ, ਬਿਲਕੁਲ। ਲੋਕ ਇਹ ਦੱਸਣਾ ਪਸੰਦ ਕਰਦੇ ਨੇ ਸਾਰੇ ਕਿ ਮੈਂ 10 ਲੱਖ ਕਮਾਨਾ ਪਾਕਿਸਤਾਨੀ। ਪਤਾ ਨਹੀਂ ਲੋਕਾਂ ਨੂੰ ਬੜਾ ਮਜ਼ਾ ਆਂਦਾ, ਸਰੂਰ ਆਂਦਾ ਦੱਸ ਕੇ। ਲੇਕਿਨ ਇਹ ਨਹੀਂ ਦੱਸਦੇ ਕਿ ਅਸਲ ਤੇ ਗੇਮ ਐ ਵੇ ਕਿ ਮੈਂ ਬਚਾਂਦਾ ਕਿੰਨੇ ਆ। ਕਿ ਠੀਕ ਹੈ। ਮਹੀਨੇ ਦਾ ਤਕਰੀਬਨ ਇੱਥੋਂ ਦਾ ਤੁਮ ਸਮਝ ਲਓ ਕਿ ਬੜਾ ਅੱਛਾ ਕੰਮ ਕਰੇ, ਓਵਰਟਾਈਮ ਵੀ ਲਾਵੇ ਤੇ ਉਹ ਤਕਰੀਬਨ 3 ਲੱਖ ਯੇਨ ਕਮਾ ਲਏਗਾ। ਪਾਕਿਸਤਾਨੀ ਸਮਝ ਲਓ 5.5 ਲੱਖ ਰੁਪਇਆ ਬਣਦਾ। ਇੱਕ ਯਾਨੀ ਕਿ 2 ਕੁ ਕਮਰਿਆਂ ਦਾ ਇੱਕ ਅਪਾਰਟਮੈਂਟ ਮਿਲ ਜਾਏ, ਉੱਥੇ 4 ਕੁ ਬੰਦੇ ਵੈਸੇ ਤੇ ਜ਼ਿਆਦਾ ਵੀ ਰਹਿੰਦੇ ਨੇ, 4 ਕੁ ਬੰਦੇ ਆਰਾਮ ਨਾਲ ਰਹਿ ਸਕਦੇ ਨੇ ਤੇ ਉਹ ਸਮਝ ਲਓ ਕਿ ਉਹ ਤੁਹਾਨੂੰ ਇੱਕ ਅੱਛੀ ਜਿਹੀ ਲੋਕੇਸ਼ਨ ਦੇ ਉੱਤੇ ਟ੍ਰੇਨ ਸਹੀ ਹੈ। ਸਟੇਸ਼ਨ ਦੇ ਕੋਲ ਅੱਛਾ, ਇਹਦੇ ਨਾਲ ਮੈਨੂੰ ਇਹ ਦੱਸੋ ਕਿ ਜਿਹੜਾ ਕਾਰਾਂ ਦਾ ਬਿਜ਼ਨਸ ਜਾਪਾਨ ਜਿਹੜਾ ਬੰਦਾ ਜ਼ਿਹਨ 'ਚ ਲਿਆਉਂਦਾ ਨਾ ਕਿ ਜਾਪਾਨ ਜਾਣਾ ਹੈ ਜਾਂ ਜਾਪਾਨ ਜਾਵਾਂਗੇ, ਉਹਨਾਂ ਦੇ ਜ਼ਿਹਨ 'ਚ ਇਹ ਹੂੰ। ਵੀ ਆਉਂਦਾ ਹੈ ਕਿ ਉੱਥੇ ਕਾਰਾਂ ਦਾ ਬਿਜ਼ਨਸ ਕਰਾਂਗੇ। ਉਹਨੂੰ ਬਿਜ਼ਨਸ ਤੁਸੀਂ ਉੱਥੇ ਵੇਖਦੇ ਹੋ, ਇਹਦਾ ਤਰੀਕਾਕਾਰ ਕੀ ਹੁੰਦਾ ਜਾਂ ਇਹ ਕਿਹੜੀ-ਕਿਹੜੀ ਕਿਸਮ ਦਾ ਬਿਜ਼ਨਸ ਹੁੰਦਾ? ਕਿਸ ਤਰ੍ਹਾਂ ਕੀ ਹੈਗਾ ਜ਼ਰਾ ਦੱਸੋ ਆਪਣੀ ਜ਼ੁਬਾਨ 'ਚ ਤੁਸੀਂ ਜ਼ਰਾ। ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਗ੍ਹਾ-ਜਗ੍ਹਾ ਤੇ ਮੋਟਰਸਾਈਕਲ ਮਕੈਨਿਕ ਦੀਆਂ ਦੁਕਾਨਾਂ ਨੇ ਨਾ, ਇਸ ਤਰ੍ਹਾਂ ਜਾਪਾਨ ਦੇ ਵਿੱਚ ਜਗ੍ਹਾ-ਜਗ੍ਹਾ ਤੇ ਨੁੱਕਰ-ਨੁੱਕਰ ਤੇ ਨਾ ਗੱਡੀ ਠੀਕ ਕਰਨ ਵਾਲੇ ਮਕੈਨਿਕ ਨੇ। ਜਾਪਾਨੀ ਦੇ ਵਿੱਚ ਉਹਨਾਂ ਨੂੰ ਸ਼ੂਰੀਆ ਸਾਂ ਆਖਦੇ ਨੇ। ਤੇ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਪੁੱਛਦੇ ਸਨ ਕਿ ਕੋਈ ਗੱਡੀ-ਛੱਡੀ ਹੈ ਵੇ, ਉਹ ਦੇ ਦਿੰਦੇ ਸਨ, ਸਸਤੀ ਵਗੈਰਾ ਦੇ ਦਿੰਦੇ ਸਨ। ਦੂਸਰਾ ਇਹ ਵੇ ਕਿ ਫਿਰ ਲੋਕ ਜਿਹੜੇ ਨਾ ਇਸ ਕੰਮ ਨੂੰ ਨਾ ਸਾਡੀ ਆਮ ਪੰਜਾਬੀ ਜਟਕੀ ਜ਼ੁਬਾਨ 'ਚ ਆਖਦੇ ਨੇ ਫੇਰੀ ਆਲਾ ਕੰਮ। ਹੂੰ। ਤੇ ਇਹ ਗੱਡੀਆਂ ਦੂਰ-ਦੂਰ ਪਹਾੜਾਂ 'ਚ ਮੁਖਤਲਿਫ ਇਲਾਕਿਆਂ 'ਚ ਨਿਕਲ ਜਾਂਦੇ ਨੇ। ਵੇਖਦੇ ਨੇ ਕਿ ਕਿਧਰੇ ਕੋਈ ਸ਼ੈ-ਸ਼ੂ ਲੱਭ ਜਾਏ ਨਾ, ਫਿਰ ਉਹ ਗੱਡੀ ਕੋਈ ਪੁਰਾਣੀ ਕਿਸੇ ਦੀ ਖਲੋਤੀ ਹੁੰਦੀ, ਕਿਸੇ ਬਾਬੇ ਦੀ ਜਾਂ ਕਿਸੇ ਦੀ। अब जनाब ज्यादा वक्त जाया किए बगैर हम बातचीत का आगाज करते हैं। अस्सलाम वालेकुम शेख साहब। ਜੀ ਸਰ, ਵਾਲੇकुम ਸਲਾਮ। ਬਹੁਤ ਸ਼ੁਕਰੀਆ ਸਰ, ਤੁਸੀਂ ਮੈਨੂੰ ਦਾਵਤ ਦਿੱਤੀ ਤੇ ਮੈਂ ਕਬੂਲ ਨਹੀਂ, ਕੀਤੀ। ਤੁਹਾਡੀ ਮਿਹਰਬਾਨੀ ਜਨਾਬ, ਤੁਹਾਡੀ ਮਿਹਰਬਾਨੀ। ਤੁਸੀਂ ਤੁਹਾਡਾ ਹੱਸਦਾ ਮੁਸਕਰਾਉਂਦਾ ਚਿਹਰਾ ਜਿਹੜਾ ਸਾਨੂੰ ਬੜਾ ਅੱਛਾ ਲੱਗ ਰਿਹਾ ਪਿਆ। ਮਾਸ਼ਾਅੱਲਾ, ਇਸ ਤਰ੍ਹਾਂ ਹੱਸਦੇ ਵਾਸਤੇ ਰਹੋ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਜਾਪਾਨ ਕਿਦੋਂ ਗਏ ਸੋ ਪਾਕਿਸਤਾਨ ਤੋਂ? ਸਰ ਮੈਨੂੰ ਤਕਰੀਬਨ 7 ਸਾਲ ਹੋ ਗਏ ਨੇ, ਤਕਰੀਬਨ 2018 'ਚ ਮੈਂ ਜਾਪਾਨ ਆਇਆ ਸੀ। ਕਿਸ ਵੀਜ਼ੇ ਜੀ। ਤੇ ਗਏ ਸੋ? ਮੈਂ ਸਰ ਸ਼ਾਦੀ ਕਰਕੇ ਗਿਆ ਸਾਂ। ਮੇਰੀ ਜਾਪਾਨੀ ਵਾਈਫ ਏ, ਇੰਟਰਨੈਟ ਤੇ ਦੋਸਤੀ ਹੋਈ ਸੀ ਤੇ ਫਿਰ ਮੈਂ ਜਾਪਾਨ ਆ ਗਿਆ। ਮੁਕਤਸਰ ਇਹੀ ਕਹਾਣੀ ਏ। ਚਲੋ ਠੀਕ ਹੈ, ਬਿਲਕੁਲ ਸਹੀ ਹੋ ਗਿਆ। ਇਹਦਾ ਮਤਲਬ ਕਿ ਤੁਸੀਂ ਉੱਥੇ ਹੁਣ ਲੀਗਲ ਆਪਣੀ ਫੈਮਿਲੀ ਦੇ ਨਾਲ ਰਹਿ ਰਹੇ ਹੋ, ਇਹ ਗੱਲ ਹੈ ਨਾ? ਜੀ, ਜੀ, ਬਿਲਕੁਲ ਅਲਹਮਦੁਲਿਲਾ। ਅੱਛਾ, ਮੈਨੂੰ ਪਹਿਲਾਂ ਇਹ ਦੱਸੋ ਕਿ ਜਾਪਾਨ ਵਾਸਤੇ ਇੱਕ ਨਵਾਂ ਬੰਦਾ ਜਿਹੜਾ ਹੈ, ਉਹਨੂੰ ਜੀ ਕਿਹੜੀਆਂ ਨੇ 2-4 ਚੀਜ਼ਾਂ ਜਿਹੜੀਆਂ ਹਰ ਸੂਰਤ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਿੱਖ ਕੇ ਜਾਏ? ਉਹ ਹੁਨਰ ਹੋ ਸਕਦਾ ਹੈ, ਜ਼ਬਾਨ, ਯਾਨੀ ਕਿ ਉਹ ਤੁਸੀਂ ਇੱਕ ਬੰਦਾ ਜਿਹੜਾ ਤੁਹਾਡੇ ਕੋਲ ਮਸ਼ਵਰਾ ਲੈਂਦਾ ਕਿ ਭਾਈ ਮੈਂ ਜਾਪਾਨ ਆਉਣ ਲੱਗਾ ਤੇ ਕੀ ਕਰਕੇ ਆਵਾਂ, ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਸਰ 2 ਤਰ੍ਹਾਂ ਦੇ ਬੰਦੇ ਨੇ। ਇੱਕ ਉਹ ਗਰੁੱਪ ਏ ਜਿਹੜਾ ਸਭ ਤੋਂ ਵੱਡਾ ਗਰੁੱਪ ਏ, ਜਿਹੜਾ ਆਂਦਾ ਕਿ ਅਸੀਂ ਕਿਸੇ ਤਰੀਕੇ ਜਾਪਾਨ ਸਾਨੂੰ ਬੁਲਾ ਲਓ ਜਾਂ ਅਸੀਂ ਜਾਪਾਨ ਆਉਣਾ ਚਾਹੁੰਦੇ ਹਾਂ। ਤੇ ਬਿਲਕੁਲ। ਉਹਨਾਂ ਨੂੰ ਮੈਂ ਕੁਝ ਵੀ ਨਹੀਂ ਦੱਸ ਸਕਦਾ ਨਾ, ਕਿਉਂਕਿ ਉਹਨਾਂ ਦਾ ਇਸ ਤੋਂ ਅੱਗੇ ਕੋਈ ਸਵਾਲ ਹੀ ਨਹੀਂ ਹੁੰਦਾ। ਉਹਨਾਂ ਦਾ ਇੱਕੋ ਹੀ ਸਵਾਲ ਹੈ ਕਿ ਅਸੀਂ ਜਾਪਾਨ ਕਿਸ ਤਰ੍ਹਾਂ ਆਈਏ। ਲੇਕਿਨ ਮੈਂ ਉਹਨਾਂ ਲੋਕਾਂ ਉਹਨਾਂ ਦੀ ਮੰਨਣੀ ਮਦਦ ਵੀ ਨਹੀਂ ਕਰਨੀ। ਹੁੰਦੀ। ਜੀ, ਜੀ, ਉਹਨਾਂ ਨੇ ਨਹੀਂ ਮੰਨੀ। ਤੇ ਮੈਂ ਉਹਨਾਂ ਲੋਕਾਂ ਦੀ ਉਸ ਦੂਜੇ ਗਰੁੱਪ ਦੀ ਮਦਦ ਕਰਨਾ ਚਾਹੁੰਦਾ ਜਿਹੜੇ ਪੁੱਛਦੇ ਨੇ ਕਿ ਮੈਂ ਜਾਪਾਨ ਆ ਸਕਦਾ ਵਾਂ ਜਾਂ ਮੇਰਾ ਕੋਈ ਰਿਸ਼ਤੇਦਾਰ ਮੈਨੂੰ ਬੁਲਾ ਸਕਦਾ ਹੈ ਜਾਂ ਮੈਂ ਸਟੱਡੀ ਵੀਜ਼ੇ ਤੇ ਆ ਸਕਦਾ ਜਾਂ ਮੈਨੂੰ ਆਉਣਾ ਚਾਹੀਦਾ ਨਹੀਂ। ਉਹਨਾਂ ਵਾਸਤੇ ਮੈਂ ਵੀਡੀਓਜ਼ ਕਾਫੀ ਬਣਾ ਚੁੱਕਿਆ ਵਾਂ। ਹੁਣ ਮਜ਼ੀਦ ਡਿਟੇਲ 'ਚ ਵੀ ਬਣਾਵਾਂਗਾ। ਜਿਸ ਤਰ੍ਹਾਂ ਮੈਨੂੰ ਮਾਲੂਮਾਤ ਮਿਲਦੀ ਮੈਂ ਬਣਾਉਣਾ ਵਾਂ। ਸਭ ਤੋਂ ਪਹਿਲੇ ਤੇ ਇਹ ਹੀ ਹੈ ਕਿ ਅਗਰ ਤੁਸੀਂ ਜਾਪਾਨ ਆਉਣ ਦੇ 2-3 ਰਸਤੇ ਨੇ, ਇੰਨੇ ਜ਼ਿਆਦਾ ਰਸਤੇ ਨਹੀਂ ਨੇ ਇੱਥੇ। ਇੱਕ ਬਿਜ਼ਨਸ ਵੀਜ਼ਾ ਹੈ, ਇੱਕ ਸਟੂਡੈਂਟ ਵੀਜ਼ਾ ਹੈ ਤੇ ਵਿਜ਼ਿਟ ਵੀਜ਼ਾ ਹੈ। ਉਹ ਬਹੁਤ ਜ਼ਿਆਦਾ ਲੋਕ ਪੁੱਛਦੇ ਨੇ ਕਿ ਵਿਜ਼ਿਟ ਵੀਜ਼ੇ ਤੇ ਆ ਕੇ ਯੂਰਪ ਦੀ ਤਰ੍ਹਾਂ ਅਗਾਂਹ ਪਿੱਛੇ ਹੋ ਜਾਵਾਂਗੇ ਤੇ ਕੀ ਬਣੇਗਾ? ਉੱਥੇ ਬਹੁਤ ਜ਼ਿਆਦਾ ਮੁਸ਼ਕਲਾਤ ਨੇ ਫਿਲਹਾਲ। ਪਹਿਲੇ ਅੱਛਾ ਵਕਤ ਇੱਕ ਹੈਗਾ ਸੀ ਲੇਕਿਨ ਹੁਣ ਨਹੀਂ। ਤੇ ਜ਼ੁਬਾਨ ਜਿਹੜੀ ਇੱਥੇ ਬਹੁਤ ਪ੍ਰੋਬਲਮ ਹੁੰਦੀ ਹੈ। ਜ਼ੁਬਾਨ ਸਿੱਖਣੀ, ਤੁਹਾਨੂੰ ਜ਼ੁਬਾਨ ਨਹੀਂ ਆਉਂਦੀ। ਅਗਰ ਅੱਜ ਦੇ ਦੌਰ 'ਚ ਤੁਹਾਨੂੰ ਇੰਟਰਨੈਟ ਚਲਾਉਣਾ ਨਹੀਂ ਆਉਂਦਾ, ਤੁਹਾਨੂੰ ਲੋਕਾਂ ਦੇ ਨਾਲ ਤਾਲੁਕਾਤ ਬਣਾਉਣੇ ਨਹੀਂ ਆਉਂਦੇ, ਜਿਹੜੇ ਕਿ ਬਹੁਤ ਇੱਕ ਬੇਸਿਕ ਚੀਜ਼ਾਂ ਨੇ ਨਾ। ਮੈਂ ਵੇਖਣਾ ਵਾਂ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਇਹ ਚੀਜ਼ਾਂ ਨਹੀਂ ਆਉਂਦੀਆਂ। ਉਹ ਇੱਕੋ ਹੀ ਚੀਜ਼ ਦੀ ਸੋਟੀ ਉਹਨਾਂ ਤੋਂ ਨਹੀਂ ਹੁੰਦੀ ਕਿ ਸਾਨੂੰ ਜਾਪਾਨ ਬੁਲਾ ਲਓ। ਕਿਸੇ ਤੇ ਤਰੀਕੇ ਉਹਨਾਂ ਨਾਲ ਉੱਥੇ ਵਾਸਤੇ ਸੱਦ ਲਓ। ਜੀ, ਜੀ। ਉਹਨਾਂ ਵਾਸਤੇ ਮੈਂ ਕੁਝ ਨਹੀਂ ਕਹਿ ਸਕਦਾ, ਲੇਕਿਨ ਜਿਹੜੇ ਆਉਣਾ ਚਾਹੁੰਦੇ ਨੇ, ਹੁਨਰ ਦਾ ਤੁਸੀਂ ਪੁੱਛਿਆ ਕਿ ਜਾਪਾਨ ਤੁਹਾਨੂੰ ਪਤਾ ਇੱਕੋ ਹੀ ਇੱਥੇ ਸਭ ਤੋਂ ਵੱਡਾ ਮੇਨ ਹੁਨਰ ਗੱਡੀਆਂ ਤੋਂ ਰਿਲੇਟਿਡ ਹੈ। ਤੁਸੀਂ ਅਗਰ ਚੋਟੀ ਦੇ ਪੇਂਟਰ ਹੋ ਤੇ ਤੁਸੀਂ ਜਿਸ ਤਰ੍ਹਾਂ ਵੀ ਜਾਪਾਨ ਆ ਜਾਓ, ਤੁਹਾਨੂੰ ਕੋਈ ਨਾ ਰੱਖ ਲਏਗਾ। ਗੱਲ ਫਿਰ ਇੱਥੇ ਵੀ ਉਹੀ ਲਾਗੂ ਹੁੰਦੀ ਹੈ ਕਿ ਤੁਸੀਂ ਉਸ ਜਗ੍ਹਾ ਤੇ ਜਾਣਾ ਤੇ ਤੁਹਾਨੂੰ ਉਹ ਬੰਦੇ ਲੱਭਣੇ ਨਾ ਜਿਨ੍ਹਾਂ ਨੂੰ ਜ਼ਰੂਰਤ ਹੈ। ਅੱਛਾ, ਤੁਹਾਨੂੰ ਜਾਪਾਨ ਦੀ ਇੱਕ ਬਿਲਕੁਲ। ਮਜ਼ੇ ਦੀ ਗੱਲ ਦੱਸਣਾ ਵਾਂ। ਜਾਪਾਨ ਦੇ ਵਿੱਚ ਨਾ ਇੰਨੀਆਂ ਜ਼ਿਆਦਾ ਨੌਕਰੀਆਂ ਨੇ, ਇੰਨੀਆਂ ਜ਼ਿਆਦਾ। ਜਿਸ ਤਰ੍ਹਾਂ ਬੰਦੇ ਨੌਕਰੀਆਂ ਲੱਭਦੇ ਨੇ ਨਾ ਕਿ ਸਾਨੂੰ ਨੌਕਰੀ ਨਹੀਂ ਮਿਲ ਰਹੀ, ਇਸੇ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਬੰਦੇ ਦੀ ਲੋੜ ਹੈ ਉਹ ਬੰਦਾ ਲੱਭਦੇ ਨੇ। ਹੁਣ ਇੱਥੇ ਇਹ ਹੀ ਅੱਛਾ। ਹੈ ਕਿ ਜਾਂ ਉਹ ਬੰਦੇ ਤੱਕ ਪਹੁੰਚ ਜਾਣ ਪਹਿਲੇ ਜਾਂ ਤੁਸੀਂ ਉਹਨਾਂ ਤੱਕ ਪਹੁੰਚ ਜਾਓ। ਕੰਮ ਇੱਥੇ ਬਹੁਤ ਜ਼ਿਆਦਾ ਹੈ। ਠੀਕ ਹੈ। ਉਸ ਤੋਂ ਬਾਅਦ ਬਾਕੀ ਚੀਜ਼ਾਂ ਬਾਅਦ 'ਚੋਂ ਆਉਂਦੀਆਂ ਨੇ ਕਿ ਵੀਜ਼ੇ ਦੀ ਬੜੀ ਪ੍ਰੋਬਲਮ ਹੁੰਦੀ ਹੈ। ਰੂਲਸ ਬਹੁਤ ਸਖਤ ਨੇ ਇੱਥੇ। ਅੱਛਾ, ਤੇ ਤੇ ਜ਼ਬਾਨ ਅਗਰ ਤੁਹਾਨੂੰ ਆਉਂਦੀ ਹੈ ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਅੱਧਾ ਤੁਹਾਡਾ 50% ਮਸਲਾ ਜਿਹੜਾ ਨਾ ਉੱਥੇ ਰਹਿਣ ਦਾ ਜਾਂ ਖਾਣ ਪੀਣ ਦਾ ਜਾਂ ਉੱਥੇ ਰਹਿਣ ਸਹਿਣ ਦਾ ਜੌਬ ਦਾ ਹੱਲ ਹੋ ਜਾਂਦਾ।
ਸਰ ਜ਼ੁਬਾਨ ਜ਼ਾਹਿਰ ਗੱਲ ਹੈ, ਹਰ ਬੰਦੇ ਨੂੰ ਪਾਕਿਸਤਾਨ ਤੋਂ ਤੇ ਨਹੀਂ ਆਉਂਦੀ ਨਾ। ਇੱਥੇ ਲੋਕ ਆਉਂਦੇ ਨੇ, ਕੋਸ਼ਿਸ਼ ਕਰਨ ਕਿ ਜਿਹਨੂੰ ਪਤਾ ਲੱਗ ਗਿਆ ਕਿ ਮੈਂ ਹੁਣ ਜਾਪਾਨ ਜਾਣਾ ਤੇ ਉਹ ਘਰੋਂ ਪਾਕਿਸਤਾਨੋਂ ਹੀ ਸਿੱਖਣਾ ਸ਼ੁਰੂ ਕਰ ਦੇਵੇ। ਤੇ ਨਹੀਂ ਤੇ ਇੱਥੇ ਆ ਕੇ ਜਿਹੜਾ ਕਿ ਉਹ ਤਿੰਨ ਚਾਰ YouTube ਅੱਜ ਕੱਲ੍ਹ ਬਹੁਤ ਜ਼ਿਆਦਾ YouTube ਤੇ ਤੁਹਾਨੂੰ ਕਾਫੀ ਮਾਲੂਮਾਤ ਮਿਲ ਜਾਂਦੀ, ਤੁਸੀਂ ਸਿੱਖ ਸਕਦੇ ਹੋ। ਕਾਫੀ ਜ਼ਿਆਦਾ ਐਪਸ ਨੇ, ਉੱਥੋਂ ਸਿੱਖ ਸਕਦੇ ਹੋ। ਫਿਰ ਤੁਸੀਂ ਲੋਕਾਂ ਦੇ ਨਾਲ ਮਿਲ ਜੁਲ ਕੇ ਸਿੱਖ ਸਕਦੇ ਹੋ। ਲੇਕਿਨ ਗੱਲ ਉਹ ਹੀ ਹੈ ਕਿ ਤੁਹਾਨੂੰ ਥੋੜਾ ਜਿਹਾ ਹਿੰਮਤ ਕਰਨੀ ਪੈਣੀ ਹੈ। ਲੈਂਗੁਏਜ ਤੋਂ ਬਗੈਰ ਅੱਛਾ, ਜਾਪਾਨ 'ਚ ਸਰਵਾਈਵ ਕਰਨਾ ਬਹੁਤ ਮੁਸ਼ਕਲ ਹੈ। ਉਹਨੂੰ ਆਪਸ਼ਨਸ ਕੀ ਨੇ ਕੰਮ ਕਰਨ ਦੇ, ਮਤਲਬ ਕਿੱਥੇ ਉਹ ਕੰਮ ਕਰ ਸਕਦਾ ਹੈ? ਉਹਦੇ ਵਾਸਤੇ ਡਿਲੀਵਰੀ ਤੋਂ ਲੈ ਕੇ, ਹੋਟਲ ਤੋਂ ਲੈ ਕੇ, ਜਾਂ ਕਾਰਾਂ ਦੇ ਗਰਾਜ ਤੋਂ ਲੈ ਕੇ, ਉਹ ਕੀ ਆਪਸ਼ਨ ਨੇ? ਠੀਕ ਹੈ, ਇੱਥੇ ਫਿਰ ਡਿਪੈਂਡ ਕਰਦਾ ਕਿ ਉਹ ਬੰਦਾ ਕਿਹੜੇ ਵੀਜ਼ੇ ਤੇ ਵੇ। ਸਭ ਤੋਂ ਮੇਨ ਇੰਪੋਰਟੈਂਟ ਚੀਜ਼, ਅਗਰ ਤੇ ਉਹ ਕਿਸੇ ਕੰਪਨੀ ਦੇ ਵਰਕ ਵੀਜ਼ੇ ਤੇ ਵੇ ਨਾ, ਸਿਵਾਏ ਉਸ ਕੰਪਨੀ ਤੋਂ ਉਹ ਕਿਧਰੇ ਕੰਮ ਨਹੀਂ ਕਰ ਸਕਦਾ। ਹਾਂ, ਇੱਕ ਸੂਰਤ ਦੇ ਵਿੱਚ ਉਹ ਕੰਮ ਚੇਂਜ ਕਰ ਸਕਦਾ, ਲੇਕਿਨ ਉਸੇ ਫੀਲਡ 'ਚ। ਮਿਸਾਲ ਦੇ ਤੌਰ ਤੇ ਅਗਰ ਇੱਕ ਬੰਦਾ ਰੈਸਟੋਰੈਂਟ ਦੇ ਵੀਜ਼ੇ ਤੇ ਆਇਆ, ਕੁੱਕ ਦੇ ਵੀਜ਼ੇ ਤੇ ਆਇਆ, ਯਾਨੀ ਕਿ ਸ਼ੈਫ ਦੇ ਵੀਜ਼ੇ ਤੇ ਆਇਆ, ਉਹ ਦੂਸਰੇ ਕਿਸੇ ਹੋਰ ਰੈਸਟੋਰੈਂਟ ਦੇ ਵਿੱਚ ਸ਼ੈਫ ਦੇ ਵੀਜ਼ੇ ਤੇ ਹੀ ਜਾ ਸਕਦਾ ਹੈ। ਅਗਰ ਇੱਕ ਬੰਦਾ ਹੈ ਕਿਸੇ ਗੱਡੀਆਂ ਦੀ ਕੰਪਨੀ 'ਚ ਆਇਆ, ਉਹ ਕਿਸੇ ਹੋਰ ਦੂਸਰੀ ਕੰਪਨੀ ਦੇ ਗੱਡੀਆਂ ਦੀ ਕੰਪਨੀ 'ਚ ਹੀ ਜਾ ਸਕਦਾ ਹੈ। ਇੱਥੇ ਕੁਝ ਲੋਕ ਮੇਰੀ ਗੱਲ ਨਾਲ ਇਤਫਾਕ ਨਹੀਂ ਵੀ ਕਰਨਗੇ, ਤੇ ਉਹ ਕਹਿਣਗੇ ਕਿ ਜੀ ਅਸੀਂ ਚੇਂਜ ਕਰਵਾਇਆ ਇੰਝ। ਉਹ ਬਹੁਤ ਘੱਟ ਕੇਸ ਨੇ। ਮਤਲਬ ਕਿ ਬੇਸਿਕ ਚੀਜ਼ ਇਹੀ ਹੈ ਕਿ ਤੁਹਾਡਾ ਜਿਸ ਕੈਟਾਗਰੀ ਤੁਸੀਂ ਆਏ ਹੋ, ਤੁਸੀਂ ਉਸ ਕੈਟਾਗਰੀ ਦੇ ਵਿੱਚ ਰਹਿ ਕੇ ਚੇਂਜ ਕਰ ਸਕਦੇ ਹੋ, ਉਹ ਵੀ ਅਗਰ ਤੁਹਾਨੂੰ ਮੌਕਾ ਮਿਲੇ ਤੇ। ਤੇ ਦੂਸਰਾ, ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਹਫ਼ਤੇ ਦਾ 28 ਘੰਟੇ ਕੰਮ ਅਲਾਓ ਹੈ। ਤੇ 28 ਘੰਟੇ ਦੇ ਵਿੱਚ ਉਹ ਕੋਈ ਵੀ ਕੰਮ ਕਰ ਸਕਦੇ ਨੇ, ਕੋਈ ਕਿਸੇ ਕਿਸਮ ਦਾ। ਹਾਂ, ਕੁਝ ਚੀਜ਼ਾਂ ਨੇ ਜਿਹੜੀਆਂ ਜਿਹਦੇ ਤੇ ਰੂਲ ਜਾਪਾਨ ਦੇ ਲਾਗੂ ਹੁੰਦੇ ਨੇ, ਜ਼ਾਹਿਰ ਗੱਲ ਉਹ ਜਿਸ ਤਰ੍ਹਾਂ ਕਿ ਹੁਣ ਫੂਡ ਡਿਲੀਵਰੀ ਦਾ ਕੰਮ ਹੈ, ਉਹ ਸਿਰਫ ਜਿਨ੍ਹਾਂ ਨੇ ਜਾਪਾਨੀ ਔਰਤ ਦੇ ਨਾਲ ਸ਼ਾਦੀ ਕੀਤੀ, ਜਾਂ ਜਿਨ੍ਹਾਂ ਕੋਲ ਇੱਥੋਂ ਦਾ PR ਯਾਨੀ ਕਿ ਜਿਵੇਂ ਕਹਿ ਲਓ ਕਿ ਪੱਕੇ ਕਾਗਜ਼ ਨੇ, ਜਾਂ ਜੋ ਵੀ ਹੈ, ਜਾਂ ਜਿਨ੍ਹਾਂ ਕੋਲ ਉਹ ਵੀਜ਼ਾ ਜਿਹੜਾ ਕੋਈ ਵੀ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਉਹੀ ਫੂਡ ਡਿਲੀਵਰੀ ਦਾ ਕੰਮ ਕਰ ਸਕਦੇ ਨੇ। ਪਹਿਲੇ ਕਰ ਸਕਦੇ ਸਨ ਸਾਰੇ, ਲੇਕਿਨ ਹੁਣ ਕੁਝ ਮਸਲੇ ਮਸਾਇਲ ਕਾਫੀ ਹੋਏ, ਹੁਣ ਉਹਨਾਂ ਨੇ ਬੰਦ ਕਰ ਦਿੱਤਾ ਹੈ। ਕੁਝ ਲੋਕ ਇੱਥੋਂ ਤੱਕ ਪੁੱਛਦੇ ਨੇ, ਕਿਉਂਕਿ ਜੁਗਾੜੀਏ ਨਾ ਆਪਣੇ ਲੋਕ, ਕਿ ਅਸੀਂ ਮੇਰੇ ਵੱਡੇ ਭਰਾ ਦੀ ਆਈਡੀ ਮੈਂ ਚਲਾ ਲਾਂਗਾ। ਜਾਂ ਥੋੜੇ ਦਿਨ ਪਹਿਲੇ ਇੱਕ ਔਰਤ ਦਾ ਮੈਸੇਜ ਆਇਆ ਕਿ ਮੈਂ ਆਪਣੀ ਬੇਟੀ ਦੀ ਆਈਡੀ ਚਲਾਉਣ ਦੀ ਕੋਸ਼ਿਸ਼ ਕੀਤੀ, ਤੇ ਉਹ ਆਈਡੀ ਜਿਹੜੀ ਉਹ ਫਾਰਗ ਹੋ ਗਈ ਹੈ। ਉਹਦੀ ਵਜ੍ਹਾ ਇਹ ਵੇ ਕਿ ਆਈਡੀ ਉਹ ਲੌਗਇਨ ਵਾਸਤੇ ਡੇਲੀ ਤਸਵੀਰ ਮੰਗਦੀ ਹੁਣ। ਉਹ ਮਾਂ ਨੇ ਕਿਹਾ ਕਿ ਮੇਰੀ ਸ਼ਕਲ ਮੇਰੀ ਧੀ ਨਾਲ ਮਿਲਦੀ, ਉਹਨੇ ਤਸਵੀਰ ਲਾਈ, ਤੇ ਧੀ ਵੀ ਜਿਹੜੀ ਹੈ ਉਹਦਾ ਵੀ ਰੋਜ਼ੀ ਰੋਟੀ ਉਹਨੇ ਖਤਮ ਕਰ ਦਿੱਤੀ। ਆਈਡੀ ਫੋਰਐਵਰ ਬੈਨ ਹੋ ਜਾਂਦੀ ਹੈ। ਉਬਰ ਦੀ ਆਈਡੀ ਬੈਨ ਹੋ ਜਾਂਦੀ ਹੈ। ਇਸ ਕਰਕੇ ਤੁਸੀਂ ਠੀਕ ਕਿਸੇ ਦੀ ਆਈਡੀ ਵੀ ਯੂਜ਼ ਨਹੀਂ ਕਰ ਅੱਛਾ, ਜੀ। ਆ ਸਕਦਾ ਜੌਬ ਦੇ ਉੱਤੇ ਰੇਟ ਕੀ ਚੱਲ ਰਹੇ ਨੇ ਦਾ? ਸਰ ਮੈਂ ਗੱਲ ਉਹ ਕਰਾਂਗਾ ਕਿ ਜਿਹੜੀ ਨਾ ਕਿ ਹਰ ਬੰਦੇ ਦੀ ਗੱਲ ਸਮਝ 'ਚ ਆਏ ਨਾ ਮੈਂ ਇਹ ਕਹਾਂਗਾ ਕਿ ਇੱਥੇ ਜਨਾਬ 5 ਲੱਖ 7 ਲੱਖ ਇੰਨੇ। ਦੇਖੋ, ਬਿਲਕੁਲ ਲੋਕ ਇਹ ਦੱਸਣਾ ਪਸੰਦ ਕਰਦੇ ਨੇ ਸਾਰੇ ਕਿ ਮੈਂ 10 ਲੱਖ ਕਮਾਨਾ ਪਾਕਿਸਤਾਨੀ। ਪਤਾ ਨਹੀਂ ਲੋਕਾਂ ਨੂੰ ਬੜਾ ਮਜ਼ਾ ਆਉਂਦਾ, ਸਰੂਰ ਆਉਂਦਾ ਦੱਸ ਕੇ, ਲੇਕਿਨ ਇਹ ਨਹੀਂ ਦੱਸਦੇ ਕਿ ਅਸਲ ਤੇ ਗੇਮ ਇਹ ਵੇ ਕਿ ਮੈਂ ਬਚਾਉਂਦਾ ਕਿੰਨੇ ਆ। ਠੀਕ ਹੈ, ਚਲੋ ਸਹੀ ਹੈ। ਬੇਸਿਕ ਸੈਲਰੀ ਦੀ ਗੱਲ ਕਰਨੇ ਆ ਕਿ ਬੇਸਿਕ ਸੈਲਰੀ ਜਾਪਾਨ ਦੇ ਵਿੱਚ ਨਾ ਤਕਰੀਬਨ 2 ਲੱਖ ਤੋਂ ਲੈ ਕੇ 2.5 ਲੱਖ ਦੇ ਵਿੱਚ ਹੁੰਦੀ ਹੈ। ਠੀਕ ਹੈ, ਅਗਰ ਤੁਸੀਂ ਬੜਾ ਹੀ ਜ਼ਿਆਦਾ ਓਵਰਟਾਈਮ ਲਾਓ, ਬੜਾ ਹਾਰਡ ਕੰਮ ਕਰੋ, ਤੇ ਤੁਸੀਂ 3 ਲੱਖ ਤੱਕ ਚਲੇ ਜਾਓਗੇ। ਉਹਦੇ ਵਿੱਚੋਂ ਟੈਕਸ ਕੱਟ, ਪਾਕਿਸਤਾਨੀ ਜਾਪਾਨ ਦਾ 3 ਲੱਖ, ਪਾਕਿਸਤਾਨੀ ਕਹਿ ਲਓ ਕਿ ਸਾਲ ਦਾ? ਤਕਰੀਬਨ ਮਹੀਨੇ ਦੀ ਗੱਲ ਕਰ ਰਿਹਾ। ਆਹ ਸਾਰੀ ਉਹਨਾਂ ਦੀ ਕਰੰਸੀ ਦਾ ਬੜਾ ਫਰਕ ਹੈ ਨਾ। ਜੀ ਮਤਲਬ ਦੂਸਰੇ ਕਈ ਜਿਸ ਤਰ੍ਹਾਂ ਅਮਰੀਕਾ ਉਹ ਕਹਿੰਦੇ ਨੇ ਸਾਲ ਦਾ ਇੰਨੇ ਹਜ਼ਾਰ ਡਾਲਰ ਨਾ, ਤੇ ਇੱਥੇ ਮੈਂ ਹਾਂ, ਤੁਹਾਨੂੰ ਇੱਕ ਬਿਲਕੁਲ ਮਹੀਨੇ ਦਾ ਚੱਲਦਾ, ਮਹੀਨੇ ਦੀ ਸੈਲਰੀ ਤੇ। ਮਹੀਨੇ ਦਾ। ਠੀਕ ਹੈ। ਜੀ ਤੇ ਮਹੀਨੇ ਦਾ ਤਕਰੀਬਨ ਇੱਥੋਂ ਦਾ ਤੁਮ ਸਮਝ ਲਓ ਕਿ ਬੜਾ ਅੱਛਾ ਕੰਮ ਕਰੇ, ਓਵਰ ਟਾਈਮ ਵੀ ਲਾਵੇ, ਤੇ ਉਹ ਤਕਰੀਬਨ 3 ਲੱਖ ਯੈਨ ਕਮਾ ਲਏਗਾ। ਉਹ ਪਾਕਿਸਤਾਨੀ ਸਮਝ ਲਓ 5.5 ਲੱਖ ਰੁਪਇਆ ਬਣਦਾ ਹੈ। ਤੇ ਉਹਦੇ ਵਿੱਚੋਂ ਕੱਟ ਕਟਾ ਕੇ ਉਹ ਬਮੁਸ਼ਕਿਲ ਜਿਹੜਾ ਕਿ ਇੱਥੋਂ ਦੇ ਅਖਰਾਜਾਤ ਕੱਢ ਕੇ 2 ਲੱਖ ਬਚਾ ਲਏਗਾ। ਠੀਕ ਹੈ, ਤੇ ਲੇਕਿਨ ਇੱਕ ਨਾਰਮਲ ਜਿਹੜੀ ਸੈਲਰੀ ਨਾ, ਜਿਹੜੇ ਜਾਪਾਨੀ ਵੀ ਜਿਹੜੇ ਬਹੁਤ ਜ਼ਿਆਦਾ ਕੰਮ ਕਰਦੇ ਨੇ, ਉਹ ਇਹੀ ਹੈ 2-2.5 ਲੱਖ ਯੈਨ। ਜਾਪਾਨੀ 2 ਤੋਂ 2.5 ਲੱਖ, ਜਿਹੜਾ ਕਿ ਪਾਕਿਸਤਾਨੀ ਤਕਰੀਬਨ 4 ਲੱਖ ਰੁਪਇਆ ਬਣਦਾ ਹੈ। ਤੇ ਉਹਦੇ ਚੋਂ ਜਿਹੜਾ ਬੰਦਾ ਲੱਖ ਤੋਂ 1.5 ਲੱਖ ਬਚਾ ਲਵੇ, ਮੈਂ ਕਹਿੰਦਾ ਕਿ ਬੜੀ ਗੱਲ ਹੈ। ਮਤਲਬ ਸੈਲਰੀਆਂ ਯੂਰਪ ਦੇ ਮੁਕਾਬਲੇ ਨਾਲ ਜਾਂ ਦੂਸਰੇ ਇੰਗਲਿਸ਼ ਕੰਟਰੀਜ਼ ਦੇ ਮੁਕਾਬਲੇ ਨਾਲ ਕਾਫੀ ਘੱਟ ਨੇ, ਤੇ ਮਹਿੰਗਾਈ ਵੀ ਇੱਥੇ ਬਹੁਤ ਜ਼ਿਆਦਾ ਹੋ ਚੁੱਕੀ ਹੈ। ਅੱਛਾ, ਜਿਹੜੇ ਇੱਥੇ ਲੜਕੇ ਰਹਿੰਦੇ ਨੇ ਸ਼ੇਅਰਿੰਗ ਦੇ ਵਿੱਚ, ਜਿਨ੍ਹਾਂ ਦੀਆਂ ਫੈਮਲੀਆਂ ਨਹੀਂ ਹੈਗੀਆਂ, ਛੜੇ ਲੜਕੇ ਜਿਹਨਾਂ ਨੂੰ ਅਸੀਂ ਕਹਿੰਦੇ ਆ, ਰਲ ਕੇ ਜੀ ਰਹਿੰਦੇ ਜੀ ਨੇ, ਉਹ ਘਰ ਕਿੰਨੇ ਦਾ ਲੱਭ ਜਾਂਦਾ, ਤੇ ਵਿੱਚ ਕਿੰਨੇ ਪੈਸੇ ਮਹੀਨੇ ਦੇ ਇਹਨਾਂ ਦੇ ਤਕਰੀਬਨ ਖਰਚਾ ਦੇ ਕੇ ਰਹਿੰਦੇ ਨੇ? ਅੱਛਾ, ਇੱਥੇ ਨਾ ਇੱਕ ਯਾਨੀ ਕਿ 2 ਕੁ ਕਮਰਿਆਂ ਦਾ ਇੱਕ ਅਪਾਰਟਮੈਂਟ ਮਿਲ ਜਾਏ, ਉੱਥੇ 4 ਕੁ ਬੰਦੇ, ਵੈਸੇ ਤੇ ਜ਼ਿਆਦਾ ਵੀ ਰਹਿੰਦੇ ਨੇ, 4 ਕੁ ਬੰਦੇ ਆਰਾਮ ਨਾਲ ਰਹਿ ਸਕਦੇ ਨੇ। ਤੇ ਉਹ ਸਮਝ ਲਓ ਕਿ ਉਹ ਤੁਹਾਨੂੰ ਇੱਕ ਅੱਛੀ ਜਿਹੀ ਲੋਕੇਸ਼ਨ ਦੇ ਉੱਤੇ ਟ੍ਰੇਨ ਸਟੇਸ਼ਨ ਦੇ ਕੋਲ ਤਕਰੀਬਨ 50,000 ਯੈਨ 'ਚ ਮਿਲ ਜਾਂਦਾ ਹੈ। ਸਮਝ ਲਓ ਕਿ ਉਹ ਬਿਜਲੀ ਪਾਣੀ ਦਾ ਬਿੱਲ ਪਾ ਪੂ ਕੇ ਸਮਝ ਲਓ ਕਿ ਉਹ ਤੁਹਾਡਾ ਮਿਸਾਲ ਦੇ ਤੌਰ ਤੇ 80,000 ਰੁਪਇਆ ਬਣ ਗਿਆ, ਬਿਜਲੀ ਸ਼ਿਜਲੀ ਦਾ ਬਾਕੀ ਸਾਰੇ ਪਾ ਕੇ। ਉਹ ਸਮਝ ਲਓ ਕਿ 20-20 ਹਜ਼ਾਰ ਰੁਪਇਆ ਪੈ ਗਿਆ ਨਾ, ਤੇ ਉਹ ਕਾਫੀ ਇਸ ਤਰ੍ਹਾਂ ਬਚਤ ਹੋ ਸਕਦੀ ਹੈ। ਲੋਕ ਲੇਕਿਨ ਇਤਫਾਕ ਨਾਲ ਅਗਰ ਰਹਿਣ ਤੇ ਨਾ। ਹੂੰ, ਜੀ ਬਿਲਕੁਲ ਸਹੀ ਹੈ।
ਅੱਛਾ, ਇਹਦੇ ਨਾਲ ਮੈਨੂੰ ਇਹ ਦੱਸੋ ਕਿ ਜਿਹੜਾ ਕਾਰਾਂ ਦਾ ਬਿਜ਼ਨਸ ਜਾਪਾਨ ਜਿਹੜਾ ਬੰਦਾ ਜ਼ਿਹਨ 'ਚ ਲਿਆਉਂਦਾ ਨਾ ਕਿ ਜਾਪਾਨ ਜਾਣਾ ਹੈ ਜਾਂ ਜਾਪਾਨ ਜਾਵਾਂਗੇ, ਉਹਨਾਂ ਦੇ ਜ਼ਿਹਨ 'ਚ ਇਹ ਹੂੰ। ਵੀ ਆਉਂਦਾ ਹੈ ਕਿ ਉੱਥੇ ਕਾਰਾਂ ਦਾ ਬਿਜ਼ਨਸ ਕਰਾਂਗੇ, ਉਹਨੂੰ ਬਿਜ਼ਨਸ ਤੁਸੀਂ ਉੱਥੇ ਵੇਖਦੇ ਹੋ, ਇਹਦਾ ਤਰੀਕਾਕਾਰ ਕੀ ਹੁੰਦਾ ਜਾਂ ਇਹ ਕਿਹੜੀ-ਕਿਹੜੀ ਕਿਸਮ ਦਾ ਬਿਜ਼ਨਸ ਹੁੰਦਾ ਹੈ? ਕਿਸ ਤਰ੍ਹਾਂ ਕੀ ਹੈਗਾ ਜ਼ਰਾ ਦੱਸੋ ਆਪਣੀ ਜ਼ੁਬਾਨ 'ਚ ਤੁਸੀਂ ਜ਼ਰਾ? ਸਰ ਸਭ ਤੋਂ ਪਹਿਲੇ ਤੇ ਨਾ ਸਾਡੇ ਮਾਸ਼ਾਅੱਲਾ ਜਿਹੜੇ ਸੀਨੀਅਰ ਨੇ ਨਾ ਪਾਕਿਸਤਾਨੀ, ਉਹਨਾਂ ਨੇ ਨਾ ਮਾਸ਼ਾਅੱਲਾ ਬਹੁਤ ਅੱਛਾ ਨਾਂ ਇਸ ਕੰਮ ਦੇ ਵਿੱਚ ਕਮਾਇਆ ਹੈ। ਮਤਲਬ ਉਹਨਾਂ ਅੱਛਾ, ਨੇ ਬਹੁਤ ਅੱਛਾ ਕੰਮ ਕੀਤਾ ਇੱਥੇ ਨਾ, ਐਕਸਪੋਰਟ ਯਾਨੀ ਕਿ ਜਾਪਾਨ ਦਾ ਐਕਸਪੋਰਟ ਕਾਫ਼ੀ ਪਹਿਲੇ ਇੰਨਾ ਨਹੀਂ ਸੀ ਹੁੰਦਾ, ਪਰ ਇਹ ਸ਼ੁਰੂਆਤੀ ਲੋਕਾਂ ਦੇ ਵਿੱਚ ਨਾ ਪਾਕਿਸਤਾਨੀ ਸ਼ਾਮਿਲ ਨੇ, ਜਿਨ੍ਹਾਂ ਦਾ ਬਹੁਤ ਜ਼ਿਆਦਾ ਹੱਥ ਏ ਜਾਪਾਨ ਦੀ ਐਕਸਪੋਰਟ ਇੰਡਸਟਰੀ ਦੇ ਵਿੱਚ ਨਾ, ਖਾਸ ਤੌਰ ਤੇ ਗੱਡੀਆਂ ਨੂੰ ਲੈ ਕੇ। ਇਸ ਵਜ੍ਹਾ ਤੋਂ ਸਾਨੂੰ ਬਹੁਤ ਜ਼ਿਆਦਾ ਇਹਦੀ ਮਦਦ ਮਿਲਦੀ ਹੈ ਕਿ ਸਾਨੂੰ ਨਾ ਯਾਨੀ ਕਿ ਇੱਕ ਆਮ ਬੰਦਾ ਜਿਹਨੂੰ ਮਾਲੂਮਾਤ ਇਕੱਠੀ ਕਰਨੀ ਪੈਂਦੀ ਹੈ ਨਾ, ਸਾਨੂੰ ਸੁਣੀ-ਸੁਣਾਈ ਹੀ ਓਨੀ ਮਾਲੂਮਾਤ ਸਾਨੂੰ ਉਂਝ ਹੀ ਮਿਲ ਜਾਂਦੀ ਹੈ, ਮੁਫ਼ਤ ਦੇ ਵਿੱਚ ਹੀ, ਕਿ ਉਹ ਜਿਵੇਂ ਕਿ ਪਾਕਿਸਤਾਨੀ ਕਮਿਊਨਿਟੀ ਜਾਓ ਮੈਂ ਫਲਾਣੀ ਗੱਡੀ ਭੇਜ ਰਿਹਾ, ਫਲਾਣੀ ਇੰਨੇ ਦੀ ਖਰੀਦੀ ਨਾ ਉਹ ਮਤਲਬ ਮੇਰਾ ਗੱਡੀਆਂ ਦਾ ਕੰਮ ਵੀ ਨਹੀਂ ਹੈ, ਲੇਕਿਨ ਮੈਂ ਪਾਕਿਸਤਾਨੀ ਹਾਂ ਤੇ ਮੈਨੂੰ ਪਤਾ ਲੱਗਦਾ ਰਹੇਗਾ, ਅੱਛਾ ਇਹ ਗੱਡੀ ਇੰਨੇ ਦੀ। ਕੋਈ ਪਾਕਿਸਤਾਨੀ ਨਹੀਂ ਕਿ ਜਿਹੜਾ ਮਹਿੰਗੀ ਗੱਡੀ ਖਰੀਦਦਾ ਹੋਵੇ ਨਾ, ਉਹਦੀ ਵਜ੍ਹਾ ਕੀ ਹੈ ਕਿ ਅਸੀਂ ਕਿਸੇ ਪਾਕਿਸਤਾਨੀ ਭਰਾ ਨੂੰ ਹੀ ਕਹਿੰਦੇ ਯਾਰ ਮੈਨੂੰ ਇਹ ਚੰਗੀ ਜਿਹੀ ਗੱਡੀ ਵੇਖ ਦੇ। ਤੇ ਜਾਪਾਨੀ ਨੂੰ ਵੀ ਕਿਸੇ ਨੂੰ ਦੱਸੋ ਨਾ ਕਿ ਮੈਂ ਹੁਣ ਇਸ ਟਾਈਮ ਟੋਯੋਟਾ ਦੀ ਪ੍ਰਿਊਸ ਯੂਜ਼ ਕਰ ਰਿਹਾ, ਉਹ ਹਜੇ ਵੀ ਪਾਕਿਸਤਾਨ ਤਕਰੀਬਨ 20 ਕੁ ਲੱਖ ਰੁਪਏ ਦੀ ਹੋਏਗੀ। ਮੈਂ ਤਕਰੀਬਨ 5 ਸਾਲ ਤੇ ਮੈਨੂੰ ਹੋ ਗਏ ਨੇ ਉਹ ਇਸਤੇਮਾਲ ਕਰਦੇ ਹੋਏ। ਤੇ ਉਹ ਸਮਝ ਲਓ ਮੈਂ ਤਕਰੀਬਨ ਕੋਈ ਪਾਕਿਸਤਾਨੀ ਚਾ 5 ਕੁ ਲੱਖ ਰੁਪਏ ਦੀ ਲਈ ਹੋਏਗੀ ਤੇ ਹਲੇ ਤੱਕ ਮੇਰੀ ਅੱਛਾ, ਠੀਕ ਚੱਲ ਰਹੀ ਹੈ। ਲੇਕਿਨ ਉਹੀ ਗੱਡੀ ਅਗਰ ਜਾਪਾਨੀ ਲੈਣ ਕਿਸੇ ਦੁਕਾਨ ਤੋਂ ਤੇ ਉਹਨਾਂ ਨੂੰ ਉਹੀ 10 ਤੋਂ 15 ਲੱਖ ਦੇ ਵਿੱਚ ਹੀ ਲੱਭੇਗੀ। ਠੀਕ ਅੱਛਾ, ਹੈ? ਇਸ ਵਾਰ ਤੋਂ ਠੀਕ। ਮਤਲਬ ਕਿ ਅਸੀਂ ਇੱਕ-ਦੂਜੇ ਦੀ ਇਸ ਤਰ੍ਹਾਂ ਹੈਲਪ ਕਰ ਸਕਦੇ ਹਾਂ, ਇਸ ਤਰ੍ਹਾਂ ਵੀ ਪੈਸੇ ਬਚਾਉਂਦੇ ਹਾਂ। ਲੇਕਿਨ ਇਹ ਕੰਮ ਜਿਹੜਾ ਹੈ ਪਹਿਲੇ ਪੁਰਾਣੇ ਲੋਕ ਜਿਹੜੇ ਨੇ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਕੀਤਾ। ਹੁਣ ਇਸ ਕੰਮ ਦੇ ਵਿੱਚ ਨਾ ਕਾਫ਼ੀ ਜ਼ਿਆਦਾ ਤਬਦੀਲੀਆਂ ਆਈਆਂ ਨੇ, ਜਿਵੇਂ ਤੁਹਾਨੂੰ ਪਤਾ ਹੈ ਪਿਛਲੇ ਕੋਰੋਨਾ ਤੋਂ ਬਾਅਦ ਨਾ ਪੂਰੀ ਦੁਨੀਆ ਰੀਸ਼ੇਪ ਹੋਈ ਹੈ। ਬਿਜ਼ਨਸ ਬਿਲਕੁਲ। ਕਾਫ਼ੀ ਟਫ ਹੋ ਗਏ ਨੇ, ਔਨਲਾਈਨ ਚਲੇ ਗਏ ਨੇ, ਕੁਝ ਔਨਲਾਈਨ ਔਕਸ਼ਨਸ ਬਣ ਗਈਆਂ ਨੇ ਤੇ ਹੁਣ ਕੰਮ ਥੋੜ੍ਹਾ ਜਿਹਾ ਟਫ ਹੋ ਗਿਆ ਹੈ। ਜਿਸ ਤਰ੍ਹਾਂ ਕਿ ਹਰ ਪਾਕਿਸਤਾਨੀ ਇਹ ਸੋਚ ਕੇ ਜਿਹੜਾ ਆਏਗਾ ਨਾ ਕਿ ਮੈਂ ਜਾਪਾਨ ਗੱਡੀਆਂ ਦਾ ਜਾ ਕੇ ਕੰਮ ਕਰਾਂਗਾ, ਹੁਣ ਕਾਫ਼ੀ ਮੁਸ਼ਕਲ ਹੈ। ਮੈਂ ਇੰਨਾ ਪੁਰਾਣਾ ਇੱਥੇ ਰਹਿਣ ਵਾਲਾ ਵਾਂ ਤੇ ਲੇਕਿਨ ਮੈਂ ਵੀ ਬਹੁਤ ਸੋਚਦਾ ਵਾਂ ਕਿ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ। ਤੇ ਇੱਥੇ ਜ਼ਿਆਦਾਤਰ ਲੋਕ ਨੇ ਮੇਰੀ ਗੱਲ ਨਾਲ ਇਤਫਾਕ ਵੀ ਕਰਨਗੇ ਕਿ ਧੱਕੇ ਨਾਲ ਗੱਡੀਆਂ ਦੇ ਕੰਮ 'ਚ ਜਾਂਦੇ ਨੇ। ਮਤਲਬ ਕਿ ਉਹਨਾਂ ਨੂੰ ਹੋਰ ਕੋਈ ਆਪਸ਼ਨ ਨਹੀਂ ਮਿਲਦੀ। ਉਹਦੇ ਵਿੱਚ ਵੀ ਥੋੜ੍ਹਾ ਜਿਹਾ ਇਹ ਵੇ ਕਿ ਸਾਡੇ ਜਿਹੜੇ ਸੀਨੀਅਰ ਲੋਕ ਨੇ ਉਹਨਾਂ ਨੇ ਗੱਡੀਆਂ ਤੋਂ ਇਲਾਵਾ ਕੋਈ ਕੰਮ ਹੋਰ ਕੀਤਾ ਹੀ ਨਹੀਂ ਹੈ। ਕੋਈ ਹੋਰ ਮੁੱਖਤਲਿਫ ਕੰਮਾਂ ਦੇ ਵਿੱਚ ਗਏ ਹੁੰਦੇ ਨਾ ਤੇ ਕੋਈ ਜਿਵੇਂ ਸਾਨੂੰ ਗੱਡੀਆਂ ਦੇ ਬਾਰੇ 'ਚ ਮਾਲੂਮਾਤ ਮਿਲਦੀ ਹੈ, ਐਵੇਂ ਦੂਸਰੇ ਕੰਮਾਂ ਦੇ ਵਿੱਚ ਵੀ ਮਿਲਦੀ ਸੀ, ਦੂਸਰੇ ਪਾਸੇ ਵੀ ਜਾਂਦੇ। ਇਸ ਵਜ੍ਹਾ ਤੋਂ ਨਵੇਂ ਆਉਣ ਵਾਲੇ ਜਿਹੜੇ ਨੇ ਸਟੂਡੈਂਟ ਨੇ ਜਾਂ ਕੋਈ ਵੀ ਨਹੀਂ, ਕਿਉਂਕਿ ਮੇਨ ਮਕਸਦ ਤੇ ਆਉਣਾ ਜਾਪਾਨ 'ਚ ਆ ਕੇ ਤੇ ਸੈਟਲਮੈਂਟ ਹੀ ਹੁੰਦਾ ਹੈ ਨਾ। ਬਿਲਕੁਲ। ਲੇਕਿਨ ਇਹ ਕਿ ਫਿਰ ਸਟੂਡੈਂਟ ਨੂੰ ਹੋਰ ਕੋਈ ਰਾਹ ਨਹੀਂ ਲੱਭਦਾ। ਫਿਰ ਐਂਡ ਤੇ ਉਹਨਾਂ ਦਾ ਵੀਜ਼ਾ ਵੀ ਖਤਮ ਹੋ ਰਿਹਾ ਹੁੰਦਾ ਹੈ, ਰੀਨਿਊ ਕਰਵਾਉਣਾ ਹੁੰਦਾ ਹੈ। ਤੇ ਉਹ ਫਿਰ ਸੋਚਦੇ ਨੇ ਕਿ ਅਸੀਂ ਆਪਣੀ ਕੰਪਨੀ ਬਣਾ ਲੈਂਦੇ, ਕੋਈ 2 ਸਟੂਡੈਂਟ ਰਲ ਕੇ ਕੰਪਨੀ ਬਣਾ ਲੈਂਦੇ ਨੇ, ਯਾਨੀ ਕਿ ਪਾਰਟਨਰ ਬਣ ਜਾਂਦੇ ਨੇ ਇੱਕ ਕੰਪਨੀ 'ਚ, ਦੋਨਾਂ ਦਾ ਵੀਜ਼ਾ ਪੈ ਜਾਂਦਾ ਹੈ। ਫਿਰ ਉਹ ਗੱਡੀਆਂ ਦਾ ਕੰਮ ਸ਼ੁਰੂ ਕਰ ਦਿੰਦੇ ਨੇ, ਯਾਨੀ ਕਿ ਧੱਕੇ ਦੇ ਨਾਲ ਵੜਦੇ ਨੇ। ਜ਼ਿਆਦਾਤਰ ਲੋਕ ਜਿਹੜੇ ਪਾਕਿਸਤਾਨੀ ਗੱਡੀਆਂ ਦੇ ਕੰਮ ਹੁਣ ਨਵੇਂ ਆ ਰਹੇ ਨੇ, ਉਹ ਧੱਕੇ ਦੇ ਨਾਲ ਵੜ ਰਹੇ ਨੇ, ਉਹ ਜ਼ਿਹਨ ਜ਼ਬਰਦਸਤੀ 'ਚ ਯਾਨੀ ਹੈਗਾ ਕਿ। ਨਾ ਕਿ ਬਸ ਗੱਡੀਆਂ ਦਾ ਹੀ ਕਰਨਾ ਹੈ। ਜੀ, ਜੀ। ਤੇ ਲੇਕਿਨ ਫਿਰ ਵੀ ਅੱਲਾਹ ਤਾਲਾ ਬਰਕਤ ਪਾਉਂਦਾ ਹੈ ਕਿਉਂਕਿ ਕਾਰੋਬਾਰ ਹੈ ਨਾ। ਧੱਕੇ ਨਾਲ ਆਓ, ਬਿਲਕੁਲ। ਜਿਸ ਤਰ੍ਹਾਂ ਵੀ ਆਓ, ਲੇਕਿਨ ਮਿਹਨਤ ਕਰੋ ਤੇ ਉਹਦਾ ਇੱਥੇ ਜਾਪਾਨ 'ਚ ਬਹੁਤ ਗੱਡੀਆਂ ਦੇ ਰਿਲੇਟਿਡ ਕਾਫ਼ੀ ਜ਼ਿਆਦਾ ਕੰਮ ਹੈ। ਤੇ ਸ਼ੁਏਬ ਭਾਈ ਇਹ ਜਿਹੜੇ ਪਾਕਿਸਤਾਨੀ ਸਾਡੇ ਦੋਸਤ ਭਾਈ ਉੱਥੇ ਸੀਨੀਅਰ ਨੇ ਜਿਹੜੇ ਸੈੱਟ ਨੇ ਮਾਸ਼ਾਅੱਲਾ, ਅੱਲਾਹ ਤਾਲਾ ਨੂੰ ਹੋਰ ਤਰੱਕੀ ਦੇ ਕਿ ਗੈਰਾਜ ਇਹਨਾਂ ਨੇ ਬਣਾਏ ਨੇ ਔਰ ਇਹ ਸਮਾਨ ਕਿਤੇ ਮਤਲਬ ਕੋਈ ਐਸੀ ਜਗ੍ਹਾ ਹੁੰਦੀ ਹੈ ਜਿੱਥੋਂ ਖਰੀਦਦੇ ਨੇ ਜਾ ਕੇ ਜਾਂ ਇਕੱਠਾ ਵੀ ਕਰ ਲਈਦਾ ਹੈ ਕਿਤੋਂ ਮਤਲਬ ਸਕ੍ਰੈਪ ਸੁੱਟੇ ਹੋਏ ਕਿਸੇ ਨੇ ਸਪੇਅਰ ਪਾਰਟਸ ਵਾਸਤੇ? ਜੀ, ਜੀ, ਬਿਲਕੁਲ। ਪਹਿਲੇ ਹੁਣ ਵੀ ਉਹ ਕੰਮ ਹੁੰਦਾ ਹੈ, ਲੇਕਿਨ ਹੁਣ ਉਹ ਘੱਟ ਹੋ ਗਏ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਕਿ ਹੁਣ ਉਹ ਔਨਲਾਈਨ ਸਾਰਾ ਕੰਮ ਔਕਸ਼ਨਸ ਵਗੈਰਾ ਹੋ ਗਈਆਂ। ਪਹਿਲੇ ਇੰਝ ਹੁੰਦਾ ਸੀ ਪੁਰਾਣੇ ਵਕਤਾਂ 'ਚ ਕਿ ਇਹ ਬੰਦੇ ਨਾ ਜਾਂਦੇ ਸਨ ਮੁਖਤਲਿਫ, ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਜਗ੍ਹਾ-ਜਗ੍ਹਾ ਤੇ ਮੋਟਰਸਾਈਕਲ ਮਕੈਨਿਕ ਦੀਆਂ ਦੁਕਾਨਾਂ ਨੇ ਨਾ, ਇਸ ਤਰ੍ਹਾਂ ਜਾਪਾਨ ਦੇ ਵਿੱਚ ਜਗ੍ਹਾ-ਜਗ੍ਹਾ ਤੇ ਨੁੱਕਰ-ਨੁੱਕਰ ਤੇ ਨਾ ਗੱਡੀ ਠੀਕ ਕਰਨ ਵਾਲੇ ਮਕੈਨਿਕ ਨੇ। ਜਾਪਾਨੀ ਦੇ ਵਿੱਚ ਉਹਨਾਂ ਨੂੰ ਸ਼ੂਰੀਆ ਸ਼ੂਰੀਆ-ਸਾਂ ਆਖਦੇ ਨੇ। ਤੇ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਪੁੱਛਦੇ ਸਨ ਕਿ ਕੋਈ ਗੱਡੀ-ਛੱਡੀ ਹੈ ਵੇ, ਉਹ ਦੇ ਦਿੰਦੇ ਸਨ, ਸਸਤੀ ਵਗੈਰਾ ਦੇ ਦਿੰਦੇ ਸਨ ਨਾ, ਜਦੋਂ ਔਕਸ਼ਨਾਂ ਔਨਲਾਈਨ ਨਹੀਂ ਸੀ ਹੁੰਦੀਆਂ। ਤੇ ਉਹ ਗੱਡੀਆਂ 'ਚ ਬੜਾ-ਬੜਾ ਮੁਨਾਫ਼ਾ ਹੁੰਦਾ ਸੀ, ਬੜਾ-ਬੜਾ। ਹਾਲੇ ਵੀ ਮੈਂ ਕਹਿੰਦਾ ਕਿ ਲੱਭਦੇ, ਲੇਕਿਨ ਬਹੁਤ ਘੱਟ ਹੋ ਗਿਆ। ਹੁਣ ਉਹ ਜਿਹੜੇ ਨੇ ਉਹ ਗੱਡੀਆਂ ਦੇ ਡੀਲਰ ਜਿਹੜੇ ਨੇ ਉਹਨੂੰ ਆਮ ਤੌਰ ਤੇ ਡੀਲਰ ਆਖਦੇ ਨੇ, ਉਹ ਨੈੱਟ ਤੋਂ ਪਹਿਲਾਂ ਹੀ ਰੇਟ ਵੇਖ ਲੈਂਦੇ ਨੇ। ਤਕਰੀਬਨ ਹੂੰ। ਨਾ ਆਲਮੋਸਟ ਇਹ ਚਲਾਕ ਹੋ ਗੱਡੀ ਗਏ। ਕਿੰਨੇ ਦੀ ਪਿਛਲੇ 4 ਹਫ਼ਤਿਆਂ 'ਚ ਇਹ ਗੱਡੀ ਕਿੰਨੇ ਦੀ ਵਿਕੀ, ਯਾਨੀ ਕਿ ਹਰ ਹਫ਼ਤੇ ਗੱਡੀ ਦੀ ਔਕਸ਼ਨ ਲੱਗਦੀ ਨਾ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਗੱਡੀ 20,000 ਦੇ ਇਰਦ-ਗਿਰਦ ਵਿਕ ਰਹੀ, ਤੇ ਉਹ ਫਿਰ ਉਹ ਗੱਡੀ ਕਹਿਣਗੇ ਕਿ 20,000 ਦੀ ਚੱਲ ਤੈਨੂੰ ਮੈਂ 18,000 ਦੀ ਦੇ ਦਿਆਂਗਾ, ਕਿਉਂਕਿ ਉਹ ਖਰਚਾ ਵੀ ਪੈਂਦਾ ਨਾ ਲਿਆਉਣ-ਜਾਣ ਦਾ। ਬਿਲਕੁਲ। ਹੁਣ ਮਾਰਜਨ ਕਾਫ਼ੀ ਘੱਟ ਹੋ ਗਏ ਨੇ, ਪਹਿਲਾਂ ਤੇ ਇੰਝ ਲੱਭਦਾ ਹੈ। ਦੂਸਰਾ ਇਹ ਵੇ ਕਿ ਫਿਰ ਲੋਕ ਜਿਹੜੇ ਨਾ ਇਸ ਕੰਮ ਨੂੰ ਨਾ ਸਾਡੀ ਆਮ ਪੰਜਾਬੀ ਜਟਕੀ ਜ਼ੁਬਾਨ 'ਚ ਆਖਦੇ ਨੇ ਫੇਰੀ ਵਾਲਾ ਕੰਮ। ਹੂੰ। ਤੇ ਇਹ ਗੱਡੀਆਂ ਦੂਰ-ਦੂਰ ਪਹਾੜਾਂ 'ਚ ਮੁਖਤਲਿਫ ਇਲਾਕਿਆਂ 'ਚ ਨਿਕਲ ਜਾਂਦੇ ਨੇ। ਵੇਖਦੇ ਨੇ ਕਿ ਕਿਧਰੇ ਕੋਈ ਸ਼ੈ-ਸ਼ੂ ਲੱਭ ਜਾਏ ਨਾ, ਫਿਰ ਉਹ ਗੱਡੀ ਕੋਈ ਪੁਰਾਣੀ ਕਿਸੇ ਦੀ ਖਲੋਤੀ ਹੁੰਦੀ, ਕਿਸੇ ਬਾਬੇ ਦੀ ਜਾਂ ਕਿਸੇ ਦੀ।
ਤੇ ਫਿਰ ਉਹ ਇੱਕ ਦੋ ਇੱਧਰ-ਉੱਧਰ ਬੂਹਾ ਖੜਕਾ ਕੇ ਪੁੱਛ ਲਿਆ ਕਿ ਜਾਂ ਉੱਥੇ ਕੋਈ ਨਾ ਆਪਣਾ ਕਾਰਡ ਰੱਖ ਆਂਦੇ ਨੇ ਨਾ ਤਰੀਕੇ ਦੇ ਨਾਲ ਅੱਛਾ। ਤੇ ਕਿ ਇਹ ਗੱਡੀ ਅਗਰ ਤੁਸੀਂ ਵੇਚਣੀ ਹੈ ਤੇ ਅਸੀਂ ਇੰਨੇ ਦੀ ਖਰੀਦ ਲਾਂਗੇ। ਹੁਣ ਇਹਦੇ ਵਿੱਚ ਵੀ ਮੈਂ ਇੱਕ ਚੀਜ਼ ਐਡ ਕਰਾਂਗਾ ਕਿ ਨਵੇਂ ਜਿਹੜੇ ਲੋਕ ਨੇ ਉਹ ਲੋਕਾਂ ਦੀਆਂ ਨਵੀਆਂ ਗੱਡੀਆਂ ਦੇ ਉੱਤੇ ਨਾ ਕਾਰਡ ਲਾ ਆਂਦੇ ਨੇ। ਉਹ ਜਾਪਾਨੀ ਬਹੁਤ ਨਾਰਾਜ਼ਗੀ ਦਾ ਇਜ਼ਹਾਰ ਵੀ ਕਰਦੇ ਨੇ ਕਿ ਮੈਂ ਨਵੀਂ ਗੱਡੀ ਲਈ ਹੈ ਤੇ ਗੁੱਸਾ ਕਰਦੇ ਨੇ ਕਿ ਮੈਂ ਵੇਚਣੀ ਨਹੀਂ ਤੇ ਇਹ ਕਿਉਂ ਕਾਰਡ ਲਾ ਗਿਆ। ਕਈ ਲੋਕ ਫਿਰ ਕਾਫੀ ਜ਼ਿਆਦਾ ਬਹੁਤ ਜ਼ਿਆਦਾ ਮਸਲੇ ਹੋਏ ਟਿਕਟੋਕ ਤੇ ਜਾਪਾਨੀਆਂ ਨੇ ਟਿਕਟੋਕ ਜਦੋਂ ਆਇਆ ਜਾਪਾਨੀਆਂ ਨੇ ਟਿਕਟੋਕ ਬਣਾ ਕੇ ਲਾਉਣਾ ਸ਼ੁਰੂ ਕਰ ਦਿੱਤੀ। ਫਿਰ ਨਾ ਨੈਸ਼ਨੈਲਿਟੀ ਇੱਕ ਪਾਕਿਸਤਾਨੀ ਵੀ ਹੋਵੇ ਤੇ ਉਹਦੀ ਨਾ ਬਦਨਾਮ ਸ੍ਰੀਲੰਕਨ ਵੀ ਨੇ ਇਹਦੇ 'ਚ ਸਾਰੇ ਹੁੰਦੇ। ਬੰਗਾਲੀ ਵੀ ਨੇ ਹੋਰ ਵੀ ਨੇ ਕਾਫੀ ਨੈਸ਼ਨੈਲਿਟੀ ਦੇ ਲੋਕ ਹੋਣਗੇ ਜਿਹੜੇ ਤੇ ਇਹ ਨਹੀਂ ਕਰਨਾ ਚਾਹੀਦਾ। ਗੱਡੀ ਬਹੁਤ ਪੁਰਾਣੀ ਹੈ ਤੁਹਾਨੂੰ ਪਤਾ ਹੈ ਕਿ ਬਿਲਕੁਲ ਚਲਾਣੇ ਫਿਰ ਉੱਥੇ ਤੁਸੀਂ ਲਾ ਦਿਓ ਲੇਕਿਨ ਮੈਂ ਤੁਹਾਨੂੰ ਕਹਿਣ ਦਾ ਮਕਸਦ ਹੈ ਕਿ ਇਸ ਤਰ੍ਹਾਂ ਵੀ ਕੰਮ ਕਰਦੇ ਨੇ ਮੁਖਤਲਿਫ ਫਿਰ ਤੁਰ ਕੇ ਨਾ ਫੇਰੀ ਵਾਲਾ ਕੰਮ ਕਹਿ ਲਓ ਤੇ ਇਹਦੇ 'ਚ ਰਿਜ਼ਕ ਮਿਲਦਾ ਲੋਕਾਂ ਨੂੰ ਥੋੜਾ ਇੰਟਰਸਟਿੰਗ ਕੰਮ ਵੀ ਹੈ ਲੇਕਿਨ ਜਿਹਦੇ ਵਾਸਤੇ ਜਿਹੜਾ ਇਹਨੂੰ ਬਰਦਾਸ਼ਤ ਕਰ ਲਵੇ ਫਿਰਨਾ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਫਿਰਨਾ ਕੋਈ ਸ਼ੈ ਨਹੀਂ ਲੱਭ ਦਿਲ 'ਚ ਹੈ ਕਿ ਮਹੀਨੇ ਦੇ ਐਂਡ ਤੇ ਇੱਕ ਐਸੀ ਗੱਡੀ ਲੱਭੇ ਜਿਹੜੀ ਪੂਰੇ ਮਹੀਨੇ ਦੀ ਨਾ ਕਸਰ ਕਢਾ ਦੇਵੇ ਇੰਝ ਦਾ ਕੰਮ ਦਿਹਾੜੀ ਲੱਗ ਜੇ ਚੰਗੀ। ਬਿਲਕੁਲ।